बिस्मिल्लाहिर्रहमानिर्रहीम। अस्सलाम वालेकुम। मुफ्ती गुलजार अहमद नईमी साहब ने अहले सुन्नत दे आलम ने, मेरा ख्याल है ਜਿਹੜੇ ਨਈਮੀ ਸਾਹਿਬ ਸ਼ਹੀਦ ਹੋਏ ਸਨ ਉਹਨਾਂ ਦੇ ਬੇਟੇ ਨੇ, ਤੇ ਉਹਨਾਂ ਨੇ ਨਾ ਅੱਗੇ ਇੱਕ ਪੋਸਟ ਕੀਤੀ ਸੀ ਕਿ ਅਹਲੇ ਸੁन्नत ਦੇ ਉੱਤੇ ਜਮੂਦ ਤਾਰੀਏ ਤੇ ਹਰ ਬੰਦਾ ਆਂਦਾ ਮੈਂ ਚੌਧਰੀ ਹਾਂ, ਮੇਰੀ ਗੱਲ ਹਰਫਿਆ ਹੈ, ਜਿਹੜਾ ਮੇਰੀ ਗੱਲ ਦੇ ਨਾਲ ਇਖਤਲਾਫ ਕਰੇਗਾ ਉਹ ਕਾਫਰ ਹੈ। ਉਹਨਾਂ ਨੇ ਕੋਈ ਨਾ ਇੰਟਰਵਿਊ ਦਿੱਤਾ ਸੀ ਕਿਸੇ ਬਲੋਚ ਨੂੰ, ਪਤਾ ਨਹੀਂ ਕੀ ਉਹਦਾ ਮੈਨੂੰ ਨਾਂ ਭੁੱਲ ਗਿਆ, ਉਹ ਬਲੋਚ ਨੂੰ ਕੋਈ 21 ਮਿੰਟ ਦਾ ਇੰਟਰਵਿਊ ਦਿੱਤਾ ਹੈ, ਅਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਤਹਿਰੀਕੇ ਲਬੈਕ ਜਿਹੜੇ ਨੇ, ਲਬੈਕ ਵਾਲਿਆਂ ਨੇ ਜਿਹੜਾ ਹਕੂਮਤ ਦਾ ਮਾਅਦਾ ਕੀਤਾ ਹੈ ਕਿ ਫਰਾਂਸ ਦੇ ਸਫੀਰ ਨੂੰ ਕੱਢੋ, ਇਹਦੇ ਨਾਲ ਕੁਛ ਨਹੀਂ ਹੋਣਾ। ਇਸ ਗੱਲ 'ਤੇ ਉਹਨਾਂ ਨੇ ਉਹਨੂੰ ਗਾਲਾਂ ਕੱਢੀਆਂ ਨੇ, ਉਹ ਮੁਫਤੀ ਗੁਲਜ਼ਾਰ ਸਾਹਿਬ ਨੂੰ, ਨਈਮੀ ਸਾਹਿਬ ਨੂੰ, ਕਿ ਤੂੰ ਮਤਲਬ ਨਬੀ ਸਲਮ ਦਾ ਤੂੰ ਆਸ਼ਕ ਨਹੀਂ ਹੈ, ਤੂੰ ਗੱਦਾਰ ਹੈ, ਤੂੰ ਹਜ਼ੂਰ ਨਾਲ ਤੂੰ ਗੱਦਾਰੀ ਕੀਤੀ ਹੈ। ਬੰਦਾ ਪੁੱਛੇ ਜਿੱਥੇ ਮੁਫਤੀ ਗੁਲਜ਼ਾਰ ਅਹਿਮਦ ਨਈਮੀ ਸਾਹਿਬ ਮਤਲਬ ਗੱਦਾਰੇ ਰਸੂਲ ਹੋ ਗਏ ਨੇ, ਉੱਥੇ ਮੈਂ ਤੁਸੀਂ ਕੌਣ ਆ, ਅਸੀਂ ਤਾਂ ਕਿਸੇ ਖਾਤੇ 'ਚ ਹੀ ਨਹੀਂ ਹੁੰਦੇ। ਉਹਨਾਂ ਨੇ ਬੜੀ ਅੱਛੀ ਇਹ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਮਜ਼ਹਬੀ ਤਬਕੇ ਦਾ ਰਵੱਈਆ ਇਹ ਵੇ ਕਿ ਜਿਹੜਾ ਬੰਦਾ ਇਖਤਲਾਫ ਕਰੇ ਉਹਨੂੰ ਇਹ ਕਾਫਰ ਕਹਿ ਦਿੰਦੇ ਨੇ। ਇਹ ਕਹਿੰਦੇ ਨੇ ਤੂੰ ਨਬੀ ਸਲਮ ਦਾ ਗੱਦਾਰ ਹੈ, ਸਾਡੇ ਨਾਲ ਤੇਰਾ ਨਹੀਂ ਇਖਤਲਾਫ, ਤੇਰਾ ਇਸਲਾਮ ਨਾਲ ਇਖਤਲਾਫ ਹੈ। ਉਹ ਕਹਿ ਰਹੇ ਹਨ ਕਿ ਜੀ ਅਸਲ ਕੰਮ ਇਹ ਵੇ ਕਿ OIC ਨੂੰ ਆਖਿਆ ਜਾਏ ਕਿ ਤੁਸੀਂ ਹਕੂਮਤ ਪਾਕਿਸਤਾਨ ਰਲ ਕੇ ਦਬਾਅ ਪਾਏ ਕਿ ਜਿਹੜਾ ਫੋਰਨ ਪਾਲਿਸੀ ਦਾ ਹਿੱਸਾ ਬਣਾਇਆ ਜਾਏ ਕਿ ਜਿਹੜਾ ਵੀ ਮੁਲਕ ਗੁਸਤਾਹੀ ਕਰੇ, ਪਾਕਿਸਤਾਨ ਉਸ ਮੁਲਕ ਉੱਥੇ ਜਿੱਥੇ ਗੁਸਤਾਹੀ ਹੋਏ ਉੱਥੇ ਆਫੀਸ਼ੀਅਲੀ ਇhtਜਾਜ ਕਰੇ, ਦੂਜਾ OIC ਇਹ ਕਰੇ। ਥੱਲੇ ਮੈਂ ਕਮੈਂਟ ਕੀਤਾ, ਮੈਂ ਕਿਹਾ ਮੌਲਾਨਾ ਗੱਲ ਪਤਾ ਕੀ ਹੈ, OIC ਨਾ 3 'ਚ ਨਾ 13 'ਚ। OIC ਦੀਆਂ 3 ਆਫੀਸ਼ੀਅਲ ਜ਼ਬਾਨਾਂ ਨੇ, ਫਰੈਂਚ ਹੈ, ਇੰਗਲਿਸ਼ ਹੈ ਅਤੇ ਅਰਬੀ ਹੈ। ਬੰਦਾ ਪੁੱਛੇ ਫਰਾਂਸ ਅਤੇ ਇੰਗਲੈਂਡ ਕਿਹੜਾ ਕੋਈ ਮੁਸਲਮਾਨ ਨੇ, ਉਹ ਤਾਂ ਗੈਰ ਮੁਸਲਮਾਨ ਦੇ ਮੁਲਕ ਨੇ, ਅਤੇ ਫਰੈਂਚ ਅਤੇ ਇੰਗਲਿਸ਼ ਕਿਉਂ OIC ਦੀ ਆਫੀਸ਼ੀਅਲ ਜ਼ਬਾਨਾਂ ਨੇ? OIC ਦੀ ਆਫੀਸ਼ੀਅਲ ਜ਼ਬਾਨ ਇੱਕੋ ਹੀ ਹੋਣੀ ਚਾਹੀਦੀ, ਅਰਬੀ। ਫਰਾਂਸ ਦੀ ਅਤੇ ਇੰਗਲੈਂਡ ਦੀ ਗੁਲਾਮੀ 'ਤੇ ਤੁਸੀਂ ਪਾਬੰਦੀ ਲਾ ਦਿਓ। ਅਰਬੀ ਮੁਲਕ ਜਿਹੜੇ ਨਾਰਥ ਅਫਰੀਕਾ ਦੇ ਨੇ, ਉਤਲਾ ਜਿਹੜਾ ਅਫਰੀਕਾ, ਸ਼ਮਾਲੀ ਅਫਰੀਕਾ ਦੇ, ਉਹ ਫਰੈਂਚ ਦੀ ਗੁਲਾਮੀ ਕਰਦੇ ਨੇ। ਜਿਹੜੇ ਸਾਡੇ ਪਾਕਿਸਤਾਨ, ਬੰਗਲਾਦੇਸ਼ ਜਾਂ ਜਿਨ੍ਹਾਂ 'ਤੇ ਅੰਗਰੇਜ਼ ਦਾ ਕਬਜ਼ਾ ਰਿਹਾ, ਉਹ ਇੰਗਲਿਸ਼ ਦੀ ਗੁਲਾਮੀ ਕਰਦੇ ਨੇ। ਤੁਸੀਂ ਸਿਰਫ OIC ਦੀ ਆਫੀਸ਼ੀਅਲ ਜ਼ਬਾਨ ਇੰਗਲਿਸ਼ ਅਤੇ ਫਰੈਂਚ ਕੱਢ ਦਿਓ, ਅਤੇ ਜਿਹੜੇ 57 ਮੁਲਕ ਨੇ ਉਹਨਾਂ ਮੁਲਕਾਂ ਦੇ ਵਿੱਚ ਜਿਹੜੀ ਆਫੀਸ਼ੀਅਲ ਜ਼ਬਾਨਾਂ ਨੇ, ਜਿਵੇਂ ਪਾਕਿਸਤਾਨ 'ਚ ਇੰਗਲਿਸ਼ ਹੈ, ਮਰਾਕਸ਼, ਤਿਊਨਸ, ਇਹਨਾਂ ਦੇ ਵਿੱਚ ਕੀ ਨਾਂ ਹੈ ਉਹ ਮਾਲੀ ਵਗੈਰਾ, ਇਹਨਾਂ ਦੇ ਵਿੱਚ ਫਰੈਂਚ ਆਫੀਸ਼ੀਅਲ ਜ਼ਬਾਨ ਹੈ। ਸਿਰਫ ਤੁਸੀਂ OIC 'ਚੋਂ ਆਫੀਸ਼ੀਅਲ ਫਰੈਂਚ ਕੱਢੋ, ਅਤੇ ਪਾਕਿਸਤਾਨ, ਬੰਗਲਾਦੇਸ਼, ਇਹਨਾਂ ਜਿੰਨੇ ਅੰਗਰੇਜ਼ ਦੇ ਗੁਲਾਮ ਮੁਲਕ ਨੇ ਇਹਨਾਂ 'ਚੋਂ ਇੰਗਲਿਸ਼ ਨੂੰ ਆਫੀਸ਼ੀਅਲ 'ਚੋਂ ਕੱਢੋ। ਫਰਾਂਸ ਦੇ ਸਫੀਰ ਨੂੰ ਕੱਢਣ ਦੀ ਲੋੜ ਹੀ ਨਹੀਂ ਪੈਣੀ। ਹੋਰ 10-15 ਸਾਲਾਂ ਨੂੰ ਤੁਹਾਡੇ ਬੱਚਿਆਂ ਨੇ ਇੰਨਾ ਕੁ ਪੜ੍ਹ ਜਾਣਾ ਕਿ ਇੰਗਲੈਂਡ, ਫਰਾਂਸ ਦੇ ਬੱਚੇ ਪਿੱਛੇ ਰਹਿ ਜਾਣੇ ਨੇ ਤੁਹਾਡੇ ਤੋਂ, ਕਿਉਂਕਿ ਉਹਨਾਂ ਦੇ ਉੱਤੇ ਜਿਹੜੀ ਇੰਗਲਿਸ਼ ਅਤੇ ਫਰੈਂਚ ਨੇ ਗੁਲਾਮੀ ਦਾ ਠੱਪਾ ਲਾਇਆ, ਅਹਿਸਾਸੇ ਕਮਤਰੀ ਦਾ ਲਾਇਆ ਹੈ, ਉਹ ਮੁੱਕ ਜਾਣਾ। ਫਿਰ ਫਰਾਂਸ ਜੇ ਛੋਟੇ ਮੁਲਕ ਦੀ ਜ਼ਰੂਰਤ ਹੀ ਨਹੀਂ ਹੋਣੀ ਕਿ ਉਹ ਤੋਹੀਨ, ਨਬੀ ਸਲਮ ਦੀ ਤੋਹੀਨ ਕਰੇ। ਅਸਲ ਫਰਾਂਸ ਦੀ ਤਾਕਤ ਤੋੜਨੀ ਹੈ ਅਤੇ ਫਰੈਂਚ ਦੀ ਤਾਕਤ ਤੋੜੋ, ਇੰਗਲੈਂਡ ਦੀ ਤਾਕਤ ਤੋੜਨੀ ਹੈ ਅਤੇ ਇੰਗਲਿਸ਼ ਦੀ ਤਾਕਤ ਤੋੜੋ। ਅਰਬੀ ਰਾਬਤੇ ਦੀ ਜ਼ਬਾਨ ਹੋਏਗੀ 2 ਅਰਬ ਮੁਸਲਮਾਨਾਂ 'ਚ, ਲੇਕਿਨ ਸਾਰਾ ਇਲਮ ਹੋਏਗਾ ਮਾਂ ਬੋਲੀ 'ਚ, ਪੰਜਾਬੀ, ਸਿੰਧੀ, ਬਲੋਚੀ, ਪਸ਼ਤੋ, ਕੁਰਦਿਸ਼, ਤੁਰਕਿਸ਼, ਫਾਰਸੀ, ਅਰਬੀ, ਉਹ ਜਿਹੜੇ ਨੇ ਬਰਬਰ, ਜਿੰਨੀਆਂ ਵੀ ਮੁਸਲਮਾਨਾਂ ਦੀ, ਇੰਡੋਨੇਸ਼ੀ, ਬੰਗਾਲੀ, ਜਿੰਨੀਆਂ ਵੀ ਜ਼ਬਾਨਾਂ ਨੇ, ਜਿਹੜੀ ਮੁਸਲਮਾਨਾਂ ਦੀ ਕੌਮ ਉਹ ਜ਼ਬਾਨ ਬੋਲਦੀ ਹੈ, ਉਹਨਾਂ ਨੂੰ ਸਾਰੀ ਦੁਨੀਆ ਦੇ ਇਲੂਮ ਉਸੇ ਜ਼ਬਾਨ 'ਚ ਤਰਜਮਾ ਕਰਕੇ ਦਿਓ, ਉਹ ਪੜ੍ਹਨ, ਅਤੇ 2 ਅਰਬ ਲੋਕ ਤਾਕਤਵਰ ਹੋਣਗੇ। 2 ਅਰਬ ਲੋਕ ਜਿਹੜੇ ਨੇ ਜਦੋਂ ਤਾਕਤਵਰ ਹੋਣਗੇ, ਅਤੇ ਕਿਸੇ ਫਰਾਂਸ ਜਾਂ ਇੰਗਲੈਂਡ ਜਾਂ ਡੈਨਮਾਰਕ, ਇਹ ਛੋਟੇ ਮੋਟੇ ਮੁਲਕਾਂ ਦੀ ਸਾਡੇ ਅੱਗੇ ਜ਼ਰੂਰਤ ਨਹੀਂ ਹੋਣੀ ਕਿ ਇਹ ਬੋਲ ਵੀ ਸਕਣ, ਕਿਉਂਕਿ 23 ਕਰੋੜ ਅਸੀਂ ਹਾਂ, 17-18 ਕਰੋੜ ਬੰਗਾਲੀ ਨੇ, 25 ਕਰੋੜ ਇੰਡੀਅਨ ਮੁਸਲਮਾਨ ਨੇ, 25-30 ਕਰੋੜ ਇੰਡੋਨੇਸ਼ੀਅਨ ਨੇ। ਸਿਰਫ ਕਰਨਾ ਅਸੀਂ ਇਹ ਵੇ ਕਿ ਅਸੀਂ ਫਰੈਂਚ ਅਤੇ ਇੰਗਲਿਸ਼ ਦੀ ਗੁਲਾਮੀ ਖਤਮ ਕਰਨੀ ਹੈ ਆਪਣੇ ਮੁਲਕਾਂ 'ਚੋਂ, ਅਹਿਸਾਸੇ ਕਮਤਰੀ ਕੱਢਣਾ ਆਪਣੇ ਕੌਮ 'ਚੋਂ। ਇਹ ਉਲਮਾ ਇਕਰਾਮ ਦੀ ਵੀ ਜ਼ਿੰਮੇਦਾਰੀ ਹੈ, ਹਰ ਬੰਦੇ ਦੀ ਜ਼ਿੰਮੇਦਾਰੀ ਹੈ ਕਿ ਇਲਮ ਹਾਸਲ ਕਰਨਾ ਹੈ, ਔਰ ਕਰਨਾ ਇਲਮ ਹੈ, ਗੁਲਾਮੀ ਨਹੀਂ ਕਰਨੀ ਕਿਸੇ ਕੌਮ ਦੀ। ਸਾਰੀ ਦੁਨੀਆ ਦਾ ਇਲਮ ਪੜ੍ਹਨਾ ਹੈ। ਫਰੈਂਚ 'ਚ ਜੋ ਕੁਛ ਉਹ ਵੀ ਤਰਜਮਾ ਕਰੋ, ਜਰਮਨ 'ਚ ਜੋ ਕੁਛ ਉਹ ਵੀ ਕਰੋ, ਜੈਪਨੀਜ਼ 'ਚ, ਸਪੈਨਿਸ਼ 'ਚ, ਪੁਰਤਗੀਜ਼ 'ਚ, ਇਟੈਲੀਅਨ 'ਚ, ਚਾਈਨੀਜ਼ 'ਚ, ਹਿੰਦੀ 'ਚ, ਸਾਰੀ ਦੁਨੀਆ ਦੇ ਇਲੂਮ ਦਾ ਤੁਸੀਂ ਤਰਜਮਾ ਕਰੋ। ਇੱਕ ਬੰਦਾ ਕਹਿ ਰਿਹਾ ਸੀ ਤਰਜਮਾ ਕਰਨ 'ਚ ਬੜੇ ਵਰੇ ਚਾਹੀਦੇ ਨੇ, ਕੋਈ ਵਰੇ ਨਹੀਂ ਚਾਹੀਦੇ। ਮਤਲਬ ਤੁਹਾਨੂੰ 100 ਜਰਮਨ ਬੋਲਣ ਵਾਲੇ ਚਾਹੀਦੇ ਨੇ ਜਾਂ 1000 ਚਾਹੀਦੇ ਨੇ, ਜਿਹੜੇ ਜਰਮਨ ਤੋਂ ਸਾਰਾ ਨਾਲੇਜ ਟਰਾਂਸਫਰ ਕਰਨ, ਜਿਨ੍ਹਾਂ ਦੀ ਡਿਊਟੀ ਇਹੀ ਹੋਏ ਕਿ ਜੋ ਕੁਛ ਜਰਮਨ 'ਚ ਜਦੀਦ ਰਿਸਰਚ ਹੋ ਰਹੀ ਹੈ, ਤਹਿਕੀਕ ਹੋ ਰਹੀ ਹੈ, ਉਹਨੂੰ ਉਰਦੂ, ਪੰਜਾਬੀ, ਸਿੰਧੀ, ਪਸ਼ਤੋ 'ਚ ਕਰੋ। ਔਰ ਇਹ ਹਕੂਮਤਾਂ ਕੰਮ ਕਰ ਸਕਦੀਆਂ ਨੇ, ਇਹ ਯੂਨੀਵਰਸਿਟੀਆਂ ਕਰ ਸਕਦੀਆਂ ਨੇ,
ਇਹ ਤਬਲੀਗੀ ਜਮਾਤ ਹੈ, ਦਾਵਤ ਇਸਲਾਮੀ ਦੇ ਪ੍ਰਿੰਟਿੰਗ ਪ੍ਰੈਸ ਹੈ, ਜਮਾਤੇ ਦਾਵਾ, ਇਹ ਜਿੰਨੀਆਂ ਮਜ਼ਹਬੀ ਜਮਾਤਾਂ ਨੇ ਇਹ ਵੀ ਇਹ ਕੰਮ ਕਰ ਸਕਦੀਆਂ ਨੇ, ਲੇਕਿਨ ਇਹਨਾਂ ਨੇ ਇਹ ਨਹੀਂ ਕਰਨਾ। ਇਹਨਾਂ ਨੇ ਸਿਰਫ ਇਹ ਨਾਅਰੇ ਲਾਣੇ ਨੇ, ਸੜਕਾਂ 'ਤੇ ਜਾ ਕੇ ਟਾਇਰ ਜਲਾਣੇ ਨੇ ਕਿ ਸਫੀਰ ਕੱਢੋ। ਸਫੀਰ ਕੱਢਣ ਨਾਲ ਕੱਖ ਨਹੀਂ ਹੋਣਾ। ਇੰਗਲਿਸ਼ ਅਤੇ ਫਰੈਂਚ ਦੀ ਗੁਲਾਮੀ ਜ਼ੇਨਾਂ 'ਚੋਂ ਕੱਢੋ ਅਤੇ ਆਪਣੇ ਉਲਮਾ ਨੂੰ ਗਾਲਾਂ ਨਾ ਕੱਢੋ, ਇਖਤਲਾਫ ਕਰੋ। ਮੈਂ ਆਪਣੇ ਉਲਮਾ ਨਾਲ ਇਖਤਲਾਫ ਕਰਨਾ ਔਰ ਬੜਾ ਸਖਤ ਇਖਤਲਾਫ ਕਰਨਾ ਵਾ, ਕਿਉਂਕਿ ਉਹ ਹੈ ਜੋ ਅੱਜ ਦੇ ਦੌਰ ਦੇ ਮਸਾਇਲ ਨੇ, ਉਹ ਇਹ ਸੋਚ ਹੀ ਨਹੀਂ ਰਹੇ ਕਿ ਮੁਸਲਮਾਨਾਂ ਨੂੰ ਅਸਲ ਚੈਲੰਜਿਸ ਕੀ ਨੇ। ਇਹ ਯਾਰ ਇਹ ਸੁੰਨੀ ਵਾਬੀ ਸ਼ੀਆ ਦਿਓਬੰਦੀ ਤੇ ਇੱਕ ਦੂਜੇ ਨੂੰ ਕਾਫਰ ਕਹਿੰਦੇ ਨੇ। ਇਹਨਾਂ ਨੇ ਜਿਹੜੇ ਗੈਰ ਮੁਸਲਿਮ ਨੇ ਉਹਨਾਂ ਨੂੰ ਇਸਲਾਮ ਦਾ ਕੀ ਪੈਗਾਮ ਪਹੁੰਚਾਉਣਾ। ਮਤਲਬ ਸਾਨੂੰ ਤਾਂ ਹਿੰਦੂ ਸਾਈ ਯਹੂਦੀਆਂ ਨਾਲ ਵੀ ਨਫ਼ਰਤ ਕਰਨ ਦਾ ਹੁਕਮ ਨਹੀਂ ਹੈ, ਕਿਸੇ ਪੂਰੀ ਕੌਮ ਨਾਲ। ਅਸੀਂ ਕੀ ਹਾਂ, ਹਮਦਰਦਾਂ, ਅਸੀਂ ਭਲਾ ਚਾਹੁੰਦੇ ਹਾਂ ਸਾਰੀ ਇਨਸਾਨੀਅਤ ਦਾ। ਅਸੀਂ ਕੀ ਹਾਂ, ਨਬੀ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ ਦੀਨ ਹੈ ਰਹਾਈ ਹੈ, ਦੀਨ ਸਭ ਦੀ ਹੈ ਰਹਾਈ ਹੈ, ਸਭ ਦਾ ਭਲਾ ਚਾਹਣਾ ਹੈ। ਅਸੀਂ ਤਾਂ ਇੱਕ ਦੂਜੇ ਫਿਰਕੇ ਦਾ ਭਲਾ ਨਹੀਂ ਚਾਹ ਰਹੇ। ਸਾਨੂੰ ਇਹਨਾਂ ਨੇ ਇੰਨਾ ਤੰਗ ਨਜ਼ਰ ਬਣਾ ਦਿੱਤਾ ਹੈ ਕਿ ਅਸੀਂ ਆਪਣੇ ਜਿਹੜੇ ਮਸਲਕ ਦੇ ਉਲਮਾ ਨੇ ਉਹਨਾਂ ਨੂੰ ਉਹ ਵੀ ਇੱਕ ਦੂਜੇ ਨੂੰ ਕਾਫਰ ਕਹਿ ਰਹੇ ਨੇ। ਇਖਤਲਾਫ ਕਰਨ 'ਚ ਕੋਈ ਬੁਰਾਈ ਨਹੀਂ, ਲੇਕਿਨ ਕਾਫਰ ਕਹਿਣਾ ਔਰ ਗੁਸਤਾਹੇ ਰਸੂਲ ਕਹਿਣਾ ਔਰ ਇਹ ਕਹਿਣਾ ਕਿ ਗੱਦਾਰ ਹੋ ਤੁਸੀਂ ਰਸੂਲ ਦੇ ਸੱਲੱਲਾਹੁ ਅਲੈਹਿ ਵਸੱਲਮ, ਅਤੇ ਇਹ ਰਵੱਈਆ ਜਿਹੜਾ ਨਾ ਗੈਰ ਇਲਮੀ ਔਰ ਜਹਾਲਤ ਵਾਲਾ ਰਵੱਈਆ ਹੈ। ਤੁਸੀਂ ਇਖਤਲਾਫ ਕਰੋ, ਹੁਣ ਜਲਾਲੀ ਸਾਹਿਬ ਨੇ ਜਾਂ ਹਜ਼ਰਤ ਸਾਹਿਬ ਨੇ ਜਾਂ ਜਿੰਨੇ ਵੀ ਹੈ, ਕਿਸੇ ਵੀ ਮਸਲਕ ਦਾ ਕੋਈ ਵੀ ਆਲਮ ਹੈ, ਮੈਂ ਇਹਨਾਂ ਨਾਲ ਇਖਤਲਾਫ ਕਰਨਾ ਕਿਉਂਕਿ ਮੇਰੇ ਨਜ਼ਦੀਕ ਇਹ ਮਤਲਬ ਕੌਮ ਨੂੰ ਉਹ ਰਹਿਨਮਾਈ ਨਹੀਂ ਕਰ ਰਹੇ ਜਿਹੜੀ ਇਹਨਾਂ ਨੂੰ ਕਰਨੀ ਚਾਹੀਦੀ ਹੈ। ਲੇਕਿਨ ਮੈਂ ਕਿਸੇ ਨੂੰ ਕਾਫਰ ਨਹੀਂ ਕਹਿੰਦਾ। ਮੈਨੂੰ ਪਤਾ ਹੈ ਕਿ ਇਹ ਸਾਰੇ ਮੁਸਲਮਾਨ ਨੇ, ਲੇਕਿਨ ਇਹਨਾਂ ਨੂੰ ਹਾਲੇ ਮਜ਼ੀਦ ਜਦੀਦ ਉਲੂਮ ਹਾਸਲ ਕਰਨ ਦੀ ਲੋੜ ਹੈ। ਅਤੇ ਇਹ ਜਿਹੜਾ ਆਪਣੇ ਉਲਮਾ ਨੂੰ ਹੀ ਉਲਮਾ ਕਾਫਰ ਕਹਿ ਰਹੇ ਨੇ, ਅਤੇ ਆਵਾਮ ਦਾ ਉੱਥੇ ਕੀ ਬਣੇਗਾ। ਯਾਨੀ ਜਿੱਥੇ ਮੁਫਤੀ ਗੁਲਜ਼ਾਰ ਅਹਿਮਦ ਨਈਮੀ ਸਾਹਿਬ ਜਿਹੜੇ ਨੇ ਉਹ ਨਬੀ ਸੱਲੱਲਾਹੁ ਅਲੈਹਿ ਵਸੱਲਮ ਨਾਲ ਮੁਹੱਬਤ ਨਹੀਂ ਕਰਦੇ, ਅਤੇ ਮੈਂ ਤੁਸੀਂ ਕੌਣ ਆ, ਸਾਨੂੰ ਤਾਂ ਕੋਈ ਮੰਨੇਗਾ ਹੀ ਨਹੀਂ। ਸਾਨੂੰ ਤਾਂ ਦਲੀਲ ਹੀ ਬਾਰ ਦੇਣੀ ਪੈਂਦੀ ਹੈ ਕਿ ਭਾਈ ਅਸੀਂ ਵੀ ਮੁਸਲਮਾਨ ਹਾਂ, ਸਾਨੂੰ ਵੀ ਮੁਸਲਮਾਨ ਸਮਝੋ। ਅਤੇ ਲਿਹਾਜ਼ਾ ਗੱਲ ਇਹ ਵੀ ਕਿ ਸਫੀਰ ਕੱਢਣਾ ਹੱਲ ਨਹੀਂ, ਬਾਈਕਾਟ ਕਰਨਾ ਉਹ ਮਾਸ਼ੀ ਬਾਈਕਾਟ ਅਗਲਾ ਸਟੈਪ ਹੈ। ਪਹਿਲਾ ਹੈ ਜ਼ਹਿਨੀ ਬਾਈਕਾਟ। ਤੁਸੀਂ ਇਹਨਾਂ ਦੀ ਜ਼ਹਿਨੀ ਗੁਲਾਮੀ 'ਚੋਂ ਨਿਕਲੋ, ਇਹਨਾਂ ਦੀ ਜ਼ੁਬਾਨ ਦੀ ਗੁਲਾਮੀ 'ਚੋਂ ਨਿਕਲੋ। ਅੱਗੋਂ ਅਸੀਂ ਇਹਨਾਂ ਦੇ ਨਾਲ ਮਾਸ਼ੀ ਮੁਕਾਤਿਆ ਵੀ ਇਨਸ਼ਾ ਅੱਲਾ ਜਦੋਂ ਲੋੜ ਪਈ ਉਹ ਕਰਾਂਗੇ, ਅਤੇ ਇਹ ਹੀ ਹੱਲ ਹੈ। ਠੀਕ ਹੈ, ਸਲਾਮ।